ਉਸ ਨੇ ਸਾਨੂੰ ਪਿਸਤੌਲ ਦਿਖਾਈ, ਲੜਕੀ ਲੈ ਕੇ ਬਾਹਰੋਂ ਕੁੰਡੀ ਮਾਰਤੀ। ਸਾਡੇ ਬੱਚੇ ਵੀ ਸਾਡੇ ਨਾਲ ਕਈ ਵਾਰ ਵਾਇਲੈਂਟ ਹੋ ਜਾਂਦੇ ਨੇ, ਮੇਰੇ ਨਾਲ ਹੋ ਗਈ ਤਾਂ ਕੀ ਹੈਗਾ। ਮੈਂ ਉਸ ਨੂੰ ਕਈ ਇਤਿਹਾਸਕ ਗੱਲਾਂ ਜੋ ਬੀਬੀਆਂ ਦੀਆਂ ਕੁਰਬਾਨੀਆਂ ਸਨ ਸਿੱਖੀ ਵਾਸਤੇ, ਉਹ ਸਾਰੀਆਂ ਦਸੀਆਂ ਉਹਨਾਂ ਨੂੰ। ਲੜਕੀ ਨੇ ਮੇਰਾ ਹੱਥ ਆਪਣੇ ਸਿਰ ਤੋਂ ਨਹੀਂ ਚੁੱਕਣ ਦਿੱਤਾ, ਸੁਣੀ ਗਈ। ਉਹ ਲਾਈਵ ਸਰਸੇ ਨੇ ਤੇ ਉਹਨਾਂ ਦੇ ਬੰਦਿਆਂ ਨੇ ਦੇਖ ਲਿਆ ਤੇ ਉਹਨਾਂ ਦੇ ਪਸੀਨੇ ਛੁੱਟ ਗਏ। ਉਹ ਆ ਗਏ, ਲਾਈਵ ਬੰਦ ਕਰੋ ਜੀ, ਲਾਈਵ ਬੰਦ ਕਰੋ, ਪੁਲਿਸ ਆ ਜਾਏਗੀ, ਫਲਾਣਾ ਜਗ੍ਹਾ ਸੀਗਾ, ਅਸੀਂ ਪੁਲਿਸ ਸਾਂਭ ਲਾਂਗੇ ਯਾਰ, ਤੂੰ ਆਰਾਮ ਨਾਲ ਬੈਠ। ਅੱਗੇ ਉੱਥੇ ਦੇਖਿਆ 40-50 ਬੰਦੇ ਜਿਹੜੇ ਸਨ ਕਿਰਪਾਨਾਂ ਲੈ ਕੇ ਖੜੇ ਹੋਏ ਸਨ। ਉਹਨਾਂ ਕਿਹਾ धर्म कबूल हो गया। मैं कहा जी धर्म कबूल हुआ नहीं हुआ मेरे को मालूम नहीं है। जज साहबान ने लड़की को वालदैन के हाथ में भेज दिया तो इसका मतलब भी कुछ भी नहीं हुआ था। ਉਹ ਇਸਲਾਮ ਦੇ ਹੱਕ ਦੀ ਗੱਲ ਕਰ ਰਿਹਾ ਸੀ। ਉਹ ਸਵਾਲ ਇਸ ਤਰੀਕੇ ਦੇ ਤੁਹਾਡੇ ਤੋਂ ਪੁੱਛ ਰਿਹਾ ਸੀ ਕਿ ਵੀ ਤੁਸੀਂ ਦੁਬਾਰਾ ਇਸਲਾਮ 'ਚ ਆਈ ਹੋਈ ਕੁੜੀ ਨੂੰ ਦੁਬਾਰਾ ਸਿੱਖ ਧਰਮ ਦੀ ਰੀਤ ਦੇ ਹਿਸਾਬ ਨਾਲ ਵਿਆਹ। ਉਹਨਾਂ ਦੇ ਮਨ 'ਚ ਕੀ ਸੀ ਮੈਂ ਨਹੀਂ ਕਹਿ ਸਕਦਾ। ਜਿਹੜੀ ਗੱਲ ਉਹਨਾਂ ਨੇ ਕਹੀ ਮੈਂ ਕਿਉਂ ਆਪਣਾ ਅੰਦਾਜ਼ਾ ਦੱਸਾਂ। ਉਹ ਭੜਕੇ ਹੋਏ ਸਨ ਜਿਹੜੇ ਕਿ ਇੱਕ ਦਿਨ ਪਹਿਲੇ ਸਾਡੇ ਕੋਲੋਂ ਸਰਸੇ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨੇ ਤੇ ਇਹ ਵੀ ਐਲਾਨ ਕੀਤਾ ਸੀ ਜਦ ਤੱਕ ਲਵ ਜਹਾਦ ਦਾ ਕਾਨੂੰਨ ਨਹੀਂ ਬਣ ਜਾਂਦਾ मैं तो जाऊँगा ही नहीं। ये जो मसला है कानून से पहले हमें और आपको इसको सुलझाना है। हम अपने बच्चों को कहें भाई ऐसा काम नहीं करना जिससे दोनों फिरकों में तलखी आवे। उन्होंने कहा, उन्हें फिर सरसे की गल बह के मैं कहा देखो जी मेरा उसका लेना देना नहीं है, आपको उसके बयान से जो तकलीफ पहुंची है मैं उसकी माफ़ी मांगता हूँ। जेड़े सिख उत्थे सदियां तो रह रहे हैं मैं उन्होंने खिलाफ करके क्यों जावां। ਕਿ ਜਿਸ ਬੱਚੀ ਦੇ ਨਾਲ ਤੁਸੀਂ ਗੱਲਬਾਤ ਕੀਤੀ ਜਿਹਦਾ ਨਾਮ ਕਾਰਜ ਹੋਇਆ ਉਹ ਕਿਸੇ ਪਾਸੋਂ ਵੀ ਤੁਹਾਨੂੰ ਮੈਂਟਲ ਡਿਸਟਰਬ ਲੱਗੀ। ਜਿਹੜੇ ਕਸ਼ਮੀਰ ਦੀ ਮੁਸਲਿਮ ਸਮੁਦਾਇ ਦੇ ਵੱਡੇ ਲੀਡਰ ਹੈਗੇ ਨੇ ਜਿਹੜੇ ਹਰ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਨੇ, ਇਸ ਮੁੱਦੇ ਉੱਤੇ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ, ਕੋਈ ਮੁਲਾਕਾਤ ਫੋਨ ਦੇ उन्होंने को कहा जी हम आपके साथ हैं, जबरन कोई किसी को करेगा तो हम भी बर्दाश्त नहीं करेंगे। ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਮਨਜਿੰਦਰ ਸਿੰਘ ਸਿਰਸਾ ਕਰ ਰਹੇ ਨੇ, ਮੁਸਲਿਮ ਕਮਿਊਨਿਟੀ ਦੇ ਵੀ ਇੱਕ ਅੱਛੀ ਪਹਿਲ ਹੁੰਦੀ ਕਿ ਉਹ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਸਿੱਖ ਕਮਿਊਨਿਟੀ ਦੇ ਨਾਲ ਹੋਣ ਦਾ ਸਬੂਤ ਦੇ। मैं इस काम च नहीं पिया भी वो लड़की लै गया है, लड़का लै गया है, मैं उन्होंने ले आवा फलान कर ला। जे हिंदुस्तान च रहना है या नहीं रहना, साडा हर धर्म नाल साडा सत्कार ते प्रेम होना चाहिए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖ ਸੇਵਾਦਾਰ ਵੀ ਨੇ, ਕਸ਼ਮੀਰ ਦੇ ਅੰਦਰ ਜਿਹੜੀ ਆਪਣੀ ਸੇਵਾ ਨਿਭਾ ਕੇ ਆਏ ਨੇ, ਉਸ ਸਾਰੇ ਮਸਲੇ ਦੇ ਉੱਤੇ, ਉਸ ਗੰਭੀਰ ਮਸਲੇ ਦੇ ਉੱਤੇ ਸਾਰੀ ਗੱਲਬਾਤ ਕਰਦੇ ਹਾਂ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਤੋਂ ਕਰਨੇ ਸਰਨਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਸਰਨਾ ਸਾਹਿਬ, ਜਿਸ ਤਰੀਕੇ ਦੇ ਨਾਲ ਮੀਡੀਆ ਦੇ ਅੰਦਰ ਖਬਰਾਂ ਨੇ, ਤੁਸੀਂ ਜਾਣੂ, ਤੁਸੀਂ ਤਾਂ ਉੱਥੇ ਮੌਕੇ ਤੇ ਮੌਜੂਦ ਪਹੁੰਚੇ ਹੋ, ਤੁਸੀਂ ਉੱਥੇ ਜਾ ਕੇ ਜਿਹੜੇ ਹਾਲਾਤ ਦੇਖੇ ਨੇ, ਸਭ ਤੋਂ ਪਹਿਲੇ ਤੁਸੀਂ ਕੀ ਮਹਿਸੂਸ ਕੀਤਾ? ਕੁੜੀ ਨੂੰ ਜਬਰਨ ਧਰਮ ਦੇ ਅੰਦਰ ਕਨਵਰਟ ਕੀਤਾ ਗਿਆ, ਪਰਿਵਾਰ ਨਾਲ ਕੋਈ ਮਸਲਾ ਸੀ? ਕੀ ਤੁਸੀਂ ਇਹ ਸਾਰੇ ਮਸਲੇ ਨੂੰ ਆਪਣੇ ਕਿਸ ਨਜ਼ਰੀਏ ਨਾਲ ਦੇਖਿਆ? ਦੇਖੋ ਗੱਲ ਹੈਗੀ ਜੀ, ਕੁੜੀ ਨੂੰ ਜਬਰਨ ਲੈ ਕੇ ਗਏ ਜਾਂ ਕਿਸ ਤਰ੍ਹਾਂ ਲੈ ਕੇ ਗਏ ਮੈਂ ਝੰਡਟ ਨਹੀਂ ਪੈਂਦਾ। ਮੈਂ ਇੱਕ ਗੱਲ ਜਾਣਦਾ ਵਾਂ, ਸ਼ਨੀਚਰ ਰਾਤ ਨੂੰ ਜਿਹੜੇ ਸ਼੍ਰੀਨਗਰ ਦੇ ਯੂਥ ਦੇ ਸਨ, ਪਰਿਵਾਰ ਦੇ ਮੈਂਬਰ ਸਨ, ਇਹ ਸਾਰੇ ਕੋਰਟ ਵਿੱਚ ਪਹੁੰਚ ਗਏ ਸਨ। ਕੋਰਟ ਵਿੱਚ ਪਹੁੰਚਣ ਤੋਂ ਬਾਅਦ ਇਹ ਪੁਲਿਸ ਕਮਿਸ਼ਨਰ ਨੂੰ ਮਿਲੇ, SSP ਪੁਲਿਸ ਨੂੰ ਵੀ ਮਿਲੇ ਤੇ ਇਹਨਾਂ ਨੇ ਕਿਹਾ ਬਈ ਜਦ ਕੋਰਟ ਦੀ ਮੈਰਿਜ ਕਰਨ ਆਏ ਨੂੰ ਲੜਕੇ ਦੇ ਮਾਂ-ਬਾਪ ਤੇ ਰਿਸ਼ਤੇਦਾਰ ਹਨ ਤੇ ਲੜਕੀ ਦੇ ਕਿਉਂ ਨਹੀਂ ਆਣ ਦਿੰਦੇ ਪਏ। ਇਹਨਾਂ ਦੇ ਇਸ ਪਲੀ ਨੇ ਟਾਈਮ ਤੇ ਲਿਆ, ਪਰ ਐਡਮਿਨਿਸਟ੍ਰੇਸ਼ਨ ਨੇ ਰਾਤ ਨੂੰ 11:30 ਵਜੇ ਨਾਲ ਲੜਕੀ ਇਹਨਾਂ ਦੇ ਹਵਾਲੇ ਕਰ ਦਿੱਤੀ। ਇਸ ਵਾਸਤੇ ਲੜਕੀ ਤੇ ਕਹਿਣਾ ਇਸਨੇ ਧਰਮ ਇਸਲਾਮ ਕਬੂਲ ਕਰ ਲਿਆ, ਧਰਮ ਬਦਲ ਗਿਆ। ਮੈਂ ਸਮਝਦਾ ਸੀ ਇਟ ਵਾਜ਼ ਵੈਰੀ ਡਿਫਿਕਲਟ ਫਾਰ ਦੈਮ, ਪਰ ਫਿਰ ਉਹ ਲੜਕੀ ਨੂੰ ਭੇਜਦੇ। ਲੜਕੀ ਨੇ ਇਹ ਕੁਝ ਨਹੀਂ ਸੀ ਕੀਤਾ ਤੇ ਲੜਕੀ ਇਹਨਾਂ ਨੇ ਭੇਜਤੀ। ਇਸ ਤੋਂ ਬਾਅਦ ਸਵਾਲ ਉਠਾਉਣਾ ਕਰਨਾ, ਮੈਂ ਸਮਝਦਾ ਕਿ ਬਈ ਲੋੜੇ ਸਵਾਲ ਹੈਗੇ ਔਰ ਇਹਦੇ ਕਰਨ ਦੀ ਲੋੜ ਨਹੀਂ ਹੈਗੀ। ਸਰਨਾ ਸਾਹਿਬ, ਤੁਸੀਂ ਪਰਿਵਾਰ ਨਾਲ ਮਿਲਿਓ, ਪਰਿਵਾਰ ਦਾ ਕੀ ਕਹਿਣਾ? ਦੇਖੋ ਜੀ, ਪਰਿਵਾਰ ਦਾ ਤੇ ਕਹਿਣਾ ਉਹੀ ਸੀ। ਪਰਿਵਾਰ ਦੇ ਤੇ ਸਿਰਫ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਗੱਲ ਕਹੀ ਹੈ ਕਿ ਰਾਤੀ 12 ਵਜੇ ਉਹ ਆਏ ਸਨ, ਉਹਨਾਂ ਕੋਲ ਪਿਸਤੌਲ ਸਨ, 3 ਬੰਦੇ ਸਨ ਤੇ ਅਸੀਂ ਉਸ ਨੇ ਸਾਨੂੰ ਪਿਸਤੌਲ ਦਿਖਾਈ, ਲੜਕੀ ਲੈ ਕੇ ਬਾਹਰੋਂ ਕੁੰਡੀ ਮਾਰਤੀ। ਮੈਂ ਕਿਹਾ ਤੁਸੀਂ ਗੱਡੀ ਨੰਬਰ ਦੇਖਿਆ? ਕਹਿੰਦਾ ਹਾਂ ਦੇਖਿਆ। ਮੈਂ ਕਿਹਾ ਤੁਸੀਂ ਪੁਲਿਸ ਰਿਪੋਰਟ ਲਿਖਾਈ ਹੈ? ਕਹਿੰਦਾ ਲਿਖਾਈ ਹੈ। ਪੁਲਿਸ ਨੇ ਐਕਸ਼ਨ ਨਹੀਂ ਕੀਤਾ, ਪੁਲਿਸ ਐਕਸ਼ਨ ਨਹੀਂ ਲੈ ਰਹੀ। ਮੈਂ ਕਿਹਾ ਕੋਈ ਗੱਲ ਨਹੀਂ, ਗੱਲ ਕਰ ਲਾਂਗੇ, ਪੁਲਿਸ ਐਕਸ਼ਨ ਕਿਉਂ ਨਹੀਂ ਲੈ ਰਹੀ। ਉਸ ਤੋਂ ਬਾਅਦ ਲੜਕੀ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਜੀ ਮੈਂ ਲੜਕੀ ਨਾਲ ਗੱਲ ਕਰਨਾ ਚਾਹੁੰਦਾ ਹਾਂ। ਉਹ ਕਹਿੰਦੇ ਜੀ ਬੜੀ ਵਾਇਲੈਂਟ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਕੀ ਹੋਇਆ? ਸਾਡੇ ਬੱਚੇ ਵੀ ਸਾਡੇ ਨਾਲ ਕਈ ਵਾਰ ਵਾਇਲੈਂਟ ਹੋ ਜਾਂਦੇ ਨੇ, ਮੇਰੇ ਨਾਲ ਹੋ ਗਈ ਤਾਂ ਕੀ ਹੈਗਾ। ਖੈਰ ਬੱਚੀ ਮੇਰੇ ਨਾਲ ਵਾਇਲੈਂਟ ਬਿਲਕੁਲ ਨਹੀਂ ਹੋਈ।
ਮੈਂ ਉਸ ਨੂੰ ਕਈ ਇਤਿਹਾਸਕ ਗੱਲਾਂ ਜੋ ਬੀਬੀਆਂ ਦੀਆਂ ਕੁਰਬਾਨੀਆਂ ਸਨ ਸਿੱਖੀ ਵਾਸਤੇ ਉਹ ਸਾਰੀਆਂ ਦੱਸੀਆਂ ਉਹਨਾਂ ਨੂੰ। ਔਰ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਸੀ ਕਿ ਬੱਚੀ ਪਾਠ ਵੀ ਕਰਦੀ ਸੀ ਤੇ ਕੀਰਤਨ ਵੀ ਕਰਦੀ ਸੀ, ਔਰ ਅੱਛਾ ਕੀਰਤਨ ਕਰਦੀ ਸੀ, ਜਿਸ ਦੇ ਕਰਕੇ ਮੈਨੂੰ ਆਸ ਸੀ ਕਿ ਅਗਰ ਗੁਰੂ ਰਹਿਮਤ ਕਰੇ ਤਾਂ ਮੈਂ ਚਲੋ ਇੱਕ ਪੁਰਾਣੇ ਸੰਤਾਂ ਮਹਾਂਪੁਰਖਾਂ ਨੇ ਇੱਕ ਇਹ ਵਿਧੀ ਦੱਸੀ ਹੋਈ ਸੀ ਵੀ ਜੇ ਕਿਸੇ ਵਕਤ ਮੁਸੀਬਤ ਆ ਜਾਵੇ ਤਾਂ ਤੁਸੀਂ ਇਹ ਪਾਠ ਕਰਨਾ, ਤੁਹਾਡਾ ਕੰਮ ਗੁਰੂ ਫਤਿਹ ਕਰੇਗਾ। ਔਰ ਅੱਗੇ ਇੱਕ ਵਾਰ ਸਾਡਾ ਫਤਿਹ ਵੀ ਹੋਇਆ ਸੀ, ਔਰ ਉਹ ਮੈਨੂੰ ਯਾਦ ਆ ਗਈ ਗੱਲ, ਤੇ ਅਸੀਂ ਆਪਣਾ ਪਾਠ ਸ਼ੁਰੂ ਕਰਤਾ ਸੀ। ਪਾਠ ਕਰਨ ਤੋਂ ਬਾਅਦ ਜਿੰਨੇ ਵੀ ਬੇਨਤੀ ਦੇ ਸ਼ਬਦ ਸਨ, ਸਾਰੇ ਸ਼ਬਦ ਸਨ, ਉਹਨਾਂ ਸਾਰੇ ਸ਼ਬਦ ਉਚਾਰੇ। ਲੜਕੀ ਨੇ ਮੇਰਾ ਹੱਥ ਆਪਣੇ ਸਿਰ ਤੋਂ ਨਹੀਂ ਚੁੱਕਣ ਦਿੱਤਾ, ਸੁਣੀ ਗਈ। ਅਖੀਰ 'ਚ ਮੈਨੂੰ ਕਿਹਾ, ਦੇਖ ਬੱਚੇ, ਹੁਣ ਸਾਡੇ ਸਾਰਿਆਂ ਦੀ ਇੱਜ਼ਤ ਤੇਰੇ ਹੱਥ ਵਿੱਚ ਹੈਗੀ। ਅੱਗੇ ਤੇਰੇ ਪਰਿਵਾਰ ਦੀ ਇੱਜ਼ਤ ਸੀ, ਹੁਣ ਸਮੁੱਚੀ ਕੌਮ ਦੀ ਇੱਜ਼ਤ ਤੇਰੇ ਹੱਥ ਵਿੱਚ ਹੈਗੀ। ਸਾਡੇ ਗੁਰੂ ਦੀ ਜਿਹੜੀ ਹੈਗੀ ਗੱਲ ਉਹ ਤੂੰ ਰੱਖਣੀ ਹੈਗੀ। ਉਹ ਚੁੱਪ ਰਹੇ, ਕੋਈ ਬੋਲੀ ਨਹੀਂ। ਪਰ ਜਿਹੜੇ ਉੱਥੇ ਨੌਜਵਾਨ ਮੁੰਡੇ ਖੜੇ ਸਨ, ਉਹਨਾਂ ਨੇ ਮੈਨੂੰ ਕਿਹਾ ਬਈ ਸਰਨਾ ਸਾਹਿਬ 70% ਕੰਮ ਹੋ ਗਿਆ, 30% ਹੋ ਜਾਏਗਾ। ਇਨ ਦਾ ਮੀਨ ਟਾਈਮ ਉੱਥੇ ਇੱਕ ਲੱਕੀ ਮੁੰਡਾ ਹੈਗਾ ਜਿਹੜਾ ਉਹਨਾਂ ਦੇ ਨੇੜੇ ਸੀ, ਤੇ ਇਹ ਤਰਨਵੀਰ। ਮੈਂ ਇਹਨਾਂ ਦੋਵਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਂ ਯਾਦ ਹੋ ਗਿਆ ਮੈਨੂੰ। ਇਹਨਾਂ ਨੇ ਆਪਣਾ ਕੰਮ, ਭਾਵੇਂ ਇਹ ਸਾਡੇ ਨਾਲ ਵੀ ਵਕਤ ਦੇ ਰਹੇ ਸਨ, ਸਾਡੇ ਨਾਲ ਗਵਰਨਰ ਕੋਲ ਵੀ ਮਿਲਣ ਗਏ, ਉਹ ਮੀਰ ਵੈਜ਼ ਗਰੁੱਪ ਵਾਲਿਆਂ ਕੋਲ ਵੀ ਗਏ, ਸਭ ਕੁਝ ਹੋਇਆ, ਪਰ ਇਹਨਾਂ ਨੇ ਆਪਣੀ ਕੋਸ਼ਿਸ਼ ਜਾਰੀ ਕੀਤੀ। ਜਿਹੜਾ ਲੱਕੀ ਮੁੰਡਾ ਸੀ ਉਹਨੇ ਪਰਿਵਾਰ ਨਾਲ ਆਪਣੇ ਸੰਬੰਧ ਬਣਾਏ ਹੋਏ ਸਨ, ਲੜਕੀ ਨਾਲ ਵੀ ਬਣਾਏ ਸਨ। ਇਹਨਾਂ ਨੇ ਰਾਤੀ ਮੈਨੂੰ 8:30 ਵਜੇ ਕਹਿਤਾ ਕਿ ਲੜਕੀ ਵਿਆਹ ਕਰਨ ਵਾਸਤੇ ਮੰਨ ਗਈ ਹੈ। ਸਾਨੂੰ ਬੜੀ ਖੁਸ਼ੀ ਹੋਈ ਬਈ। ਮੈਂ ਕਿਹਾ ਠੀਕ ਹੈ, ਕਹਿੰਦੇ ਠੀਕ ਹੈ। ਅਸੀਂ ਤਾਂ ਅਕਾਲ ਪੁਰਖ ਦਾ ਧੰਨਵਾਦ ਕਰਨਾ ਸੀ, ਕੀਤਾ। ਇਨ ਦਾ ਮੇਨ ਟਾਈਮ ਕਹਿੰਦੇ ਜੀ ਮੈਂ ਮੁੰਡੇ ਕੋਲ ਜਾ ਰਿਹਾ, ਮੁੰਡਾ ਮੈਂ ਤਿਆਰ ਕੀਤਾ ਹੋਇਆ ਸੀ ਅੱਗੇ। ਰਾਤੀ ਮੈਨੂੰ 12 ਵਜੇ ਟੈਲੀਫੋਨ ਆਇਆ ਕਿ ਇਹ ਮੁੰਡਾ ਮੇਰੇ ਕੋਲ ਹੈਗਾ, ਇਸ ਨੂੰ ਅਸੀਂ ਰਾਜੀ ਕਰ ਲਿਆ। ਉਸ ਮੁੰਡੇ ਨੂੰ ਕਈ ਬੰਦਿਆਂ ਨੇ ਰਗਲਾਇਆ, ਤੂੰ ਸਾਡੇ ਨਾਲ ਚੱਲ, ਫਲਾਣ ਚੱਲ, ਠੀਕ ਚੱਲ। ਉਹਨਾਂ ਦਾ ਪ੍ਰੇਮ ਪਿਆਰ ਸੀ, ਇਹਨੇ ਨੇ ਉਸਨੂੰ 4 ਦਿਨ ਪਹਿਲਾਂ ਤਿਆਰ ਕੀਤਾ ਹੋਇਆ ਸੀ। ਉਹ ਮੁੰਡਾ ਜਿਹੜਾ ਸੀ ਉਸਨੇ ਮੇਰੇ ਨਾਲ ਟੈਲੀਫੋਨ 'ਤੇ ਗੱਲ ਕੀਤੀ, ਕਹਿੰਦਾ ਜੀ ਮੈਂ ਬਿਲਕੁਲ ਤਿਆਰ ਹਾਂ, ਮੈਂ ਆਪਣੀ ਇੱਜ਼ਤ, ਆਪਣੇ ਧਰਮ ਦੀ ਇੱਜ਼ਤ ਜਾਇਆ ਨਹੀਂ ਕਰਨ ਦਿਆਂਗਾ। ਸਵੇਰੇ ਤਕਰੀਬਨ ਨੇ ਮੈਨੂੰ 5:30 ਟੈਲੀਫੋਨ ਆ ਗਿਆ ਵੀ ਅਸੀਂ ਸਵਾ ਘੰਟੇ ਪਹੁੰਚਣਾ, ਤੁਸੀਂ ਤਿਆਰ ਹੋ ਜਾਓ। ਅਸੀਂ ਉੱਠ ਕੇ ਨਹਾ ਧੋ ਕੇ ਤਿਆਰ ਹੋ ਗਏ ਬਿਲਕੁਲ। ਅਸੀਂ ਉਸ ਮੁੰਡੇ ਨੂੰ ਲੈ ਕੇ, ਮੁੰਡੇ ਨੇ ਸਾਡੇ ਨਾਲ ਫੋਟੋਆਂ ਖਿਚਾਈਆਂ, ਸਭ ਕੁਝ ਕੀਤਾ। ਅਸੀਂ ਉਹਨੂੰ ਗੁਰਦੁਆਰਾ 6ਵੀਂ ਪਾਤਸ਼ਾਹੀ ਹੈਗਾ ਪੁਲਵਾਮਾ ਦੇ ਵਿੱਚ, ਅਸੀਂ ਉੱਥੇ ਚਲੇ ਗਏ। ਉੱਥੇ ਪ੍ਰਬੰਧਕ ਕਮੇਟੀ ਨੇ ਸਾਰਾ ਆਨੰਦ ਕਾਰਜ ਦਾ ਪ੍ਰਬੰਧ ਕੀਤਾ ਹੋਇਆ ਸੀ। ਇਨ ਦਾ ਮੇਨ ਟਾਈਮ ਸ਼ੰਟੀ ਸਾਡੇ ਨਾਲ ਸੀ। ਉਸਨੇ ਕਿਹਾ ਜੀ ਜਿਹੜਾ ਅਸੀਂ ਇੱਥੇ ਪਹੁੰਚ ਗਏ ਹਾਂ, ਅਸੀਂ ਇੱਥੇ ਪਹੁੰਚਣ ਦਾ ਲਾਈਵ ਕਰ ਦਈਏ। ਉਸਨੇ ਆਪਣੇ ਟੈਲੀਫੋਨ ਤੋਂ ਲਾਈਵ ਕਰਤਾ, 15-20 ਮਿੰਟ ਦਾ ਲਾਈਵ ਕਰਤਾ ਵੀ ਅਸੀਂ ਪਹੁੰਚ ਗਏ ਹਾਂ, ਤਿਆਰੀ ਹੋ ਰਹੀ ਹੈ, ਇਹ ਹੋ ਰਿਹਾ, ਉਹ ਹੋ ਰਿਹਾ ਹੈ। ਉਹ ਲਾਈਵ ਸਰਸੇ ਨੇ ਤੇ ਉਹਨਾਂ ਦੇ ਬੰਦਿਆਂ ਨੇ ਦੇਖ ਲਿਆ ਤੇ ਉਹਨਾਂ ਦੇ ਪਸੀਨੇ ਛੁੱਟ ਗਏ। ਅਸੀਂ ਅੰਦਰ ਬੈਠੇ ਹੀ ਸੀ, ਲੜਕਾ ਲੜਕੀ ਆਉਣਾ ਸੀ, ਅਸੀਂ ਕਿਹਾ ਚਲੋ ਅਸੀਂ ਬੈਠਦੇ ਹਾਂ, ਬਾਕੀ ਆਉਂਦੇ ਨੂੰ। ਉਹ ਆ ਗਏ, ਲਾਈਵ ਬੰਦ ਕਰੋ ਜੀ, ਲਾਈਵ ਬੰਦ ਕਰੋ, ਪੁਲਿਸ ਆ ਜਾਏਗੀ, ਫਲਾਣਾ ਜਗ੍ਹਾ ਸੀਗਾ। ਅਸੀਂ ਪੁਲਿਸ ਸਾਂਭ ਲਾਂਗੇ ਯਾਰ, ਤੂੰ ਆਰਾਮ ਨਾਲ ਬੈਠ। ਅਸੀਂ ਜਿਹੜਾ ਲਾਈਵ ਕਰ ਬੈਠੇ ਹਾਂ, ਅਸੀਂ ਹੋਰ ਆਪਣਾ ਲਾਈਵ ਨਹੀਂ ਕਰਦੇ, ਕੋਈ ਗੱਲ ਨਹੀਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਨਾ, ਸਰਸੇ ਦਾ ਬੰਦਾ ਸੀ, ਕੋਈ ਸਰਸੇ ਦਾ ਸੀ ਜਾਂ ਉੱਥੇ ਮਿਲਿਆ ਸੀ। ਉਹ ਮਨ ਕਹਿਣ ਲੱਗਾ ਭਾਈ, ਉਹ ਜੀ ਮੈਂ ਕਹਿੰਦੇ ਮੇਰੇ ਨਾਲ ਗੱਲ ਨਾ ਕਰ ਫਾਲਤੂ ਦੀ। ਤੇ ਫਿਰ ਸ਼ੰਟੀ ਨੇ ਉਹਨੂੰ ਕਿਹਾ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ, ਅਸੀਂ ਮਾਮਲਾ ਨਜਿੱਠਣਾ ਜਾਣਦੇ ਹਾਂ, ਨਜਿੱਠ ਲਾਂਗੇ, ਤੂੰ ਚਲੋ ਅਸੀਂ ਕੋਈ ਇੱਥੇ ਗਲਤ ਗੱਲ ਨਹੀਂ ਕਰਨੀ, ਪਰ ਅਸੀਂ ਬੰਦ ਕਰ ਦਿੰਦੇ ਹਾਂ। ਬੰਦ ਕਰਤਾ। ਹੁਣ ਇੱਕ ਅਕਾਲ ਚੈਨਲ ਵਾਲੇ ਨੂੰ ਉਹਨਾਂ ਨੇ ਕਿਹਾ ਵੀ ਖਾਲੀ ਤੁਸੀਂ ਇਹਨੂੰ ਲਾਈਵ ਕਰੋ, ਬਾਕੀ ਅਸੀਂ ਜਿਹੜੇ ਬੰਦੇ ਲੈ ਗਏ ਸੀ ਉਹਨਾਂ ਨੂੰ ਨਾ ਕਰਤੀ। ਅਸੀਂ ਕਿਹਾ ਚਲੋ ਕੋਈ ਗੱਲ ਨਹੀਂ। ਉਹਨਾਂ ਨੇ ਫੋਟੋਆਂ ਖਿੱਚੀਆਂ, ਪਰ ਲਾਈਵ ਅਸੀਂ ਬੰਦ ਕਰ ਦਿੱਤੀ। ਅਸੀਂ ਕਿਹਾ ਕੋਈ ਗੱਲ ਨਹੀਂ, ਕਮੇਟੀ ਵਾਲੇ ਰਿਕੁਐਸਟ ਕਰਦੇ ਪੈਂਦੇ, ਸਾਨੂੰ ਰਿਕੁਐਸਟ ਮੰਨਣੀ ਚਾਹੀਦੀ ਹੈ। ਉਹ ਮਨ ਕਹਿਣ ਲੱਗਾ ਸਰਸਾ ਆ ਰਿਹਾ। ਮੈਂ ਕਿਹਾ ਆਵੇ ਪਿਆ, ਮੈਂ ਕੀ ਲੈਣਾ ਦੇਣਾ, ਮੇਰਾ ਕੋਈ ਲੈਣਾ, ਮੇਰਾ ਆਵੇ ਨਾ ਆਵੇ, ਮੇਰਾ ਕੋਈ ਲੈਣਾ ਦੇਣਾ ਨਹੀਂ। ਪੌਣੇ ਘੰਟੇ ਬਾਅਦ ਉਹ ਨਹੀਂ ਆ ਰਿਹਾ। ਮੈਂ ਕਿਹਾ ਮੈਂ ਕੀ ਕਰਾਂ, ਨਹੀਂ ਆ ਰਿਹਾ। ਤਾਂ ਸਾਡੀ ਮੌਜੂਦਗੀ ਦੇ ਵਿੱਚ ਔਰ ਸਾਡੇ ਇਹਨਾਂ ਨੌਜਵਾਨਾਂ ਦੀ ਮੌਜੂਦਗੀ ਦੇ ਵਿੱਚ 80% ਅਸੀਂ ਸਾਂ ਉੱਥੇ, ਬਾਕੀ ਉਹਨਾਂ ਦੇ ਵਾਲਦੈਨ ਸਨ, ਬੱਚੇ ਸਨ,
ਤੇ ਗੁਰਦੁਆਰਾ ਕਮੇਟੀ ਜਿਹੜੀ ਹੈਗੀ ਪੁਲਵਾਮਾ ਦੀ, ਉਹਦੇ ਸਾਰੇ ਪ੍ਰਧਾਨ, ਸਕੱਤਰ, ਕੈਸ਼ੀਅਰ ਸਾਰੇ ਉੱਥੇ ਹਾਜ਼ਰ ਸਨ। ਉਹਨਾਂ ਨੇ ਰਾਗੀ ਸਿੰਘ ਬੁਲਾ ਕੇ ਕੀਰਤਨ ਸੀਗਾ ਜੀ ਸ਼ੁਰੂ ਕਰਾ ਦਿਓ। ਬੱਚਾ ਔਰ ਬੱਚੀ ਆਪਣੇ ਆਪ ਉੱਠ ਕੇ ਮਹਾਰਾਜ ਦੇ ਸਾਹਮਣੇ ਬੈਠ ਗਏ ਔਰ ਬਗੈਰ ਵਿਘਨ ਦੇ ਕੀਰਤਨ ਤੋਂ ਬਾਅਦ, ਉਸ ਤੋਂ ਬਾਅਦ ਉਹਨਾਂ ਨੇ ਲਾਵਾਂ ਪੜ੍ਹਨੀਆਂ ਸ਼ੁਰੂ ਕਰਤੀਆਂ। ਕੀਰਤਨ ਸ਼ੁਰੂ ਹੋਣ ਤੇ ਲਾਵਾਂ ਲਾਣੀਆਂ ਸ਼ੁਰੂ ਕਰਤੀਆਂ। ਬੱਚੀ ਔਰ ਬੱਚੇ ਦੇ ਪਰਿਵਾਰ ਵਾਲੇ ਉਹਨਾਂ ਦੇ ਪਿੱਛੇ ਬੈਠ ਗਏ ਸਨ। ਮੈਂ ਕਿਹਾ ਸੀ ਤੁਸੀਂ ਪਿੱਛੇ ਬੈਠੋ, ਲੱਗਣਾ ਬੈਠੋ। ਉਹ ਪਿੱਛੇ ਬੈਠ ਗਏ ਸਨ, ਜਿਵੇਂ ਸਾਡੇ ਇੱਥੇ ਬੈਠਦੇ ਨੇ ਉਵੇਂ ਉਹ ਬੈਠ ਗਏ ਸਨ। ਔਰ ਬੜੀ ਗੁਰ ਮਰਿਆਦਾ ਅਨੁਸਾਰ ਉੱਥੇ ਆਨੰਦ ਕਾਰਜ ਹੋਇਆ। ਸਾਰੇ ਪਾਠ ਹੋ ਕੇ, ਅਰਦਾਸ ਹੋ ਕੇ, ਮੈਨੂੰ ਫਿਰ ਉਸਨੇ ਜਿਹੜਾ ਉਹਨਾਂ ਦਾ ਪ੍ਰਧਾਨ ਸੀ ਉਹਨੇ ਕਿਹਾ ਜੀ ਤੁਸੀਂ ਆਸ਼ੀਰਵਾਦ ਦੇ ਤੌਰ ਤੇ ਬੱਚਿਆਂ ਨੂੰ ਸੱਗਣ ਵੀ ਪਾਓ ਤੇ ਆਪਣਾ ਸਰਦਾਂ ਇਹਨਾਂ ਨੂੰ ਉਹ ਵੀ ਦਿਓ, ਅਸੀਸ ਵੀ ਦਿਓ। ਮੈਂ ਉੱਠ ਕੇ ਬੋਲਣਾ ਸ਼ੁਰੂ ਕੀਤਾ। ਮੈਂ ਕਿਹਾ ਪਹਿਲਾਂ ਤਾਂ ਮੇਰਾ ਧੰਨਵਾਦ ਹੈ ਉਸ ਅਕਾਲ ਪੁਰਖ ਦਾ, ਜਿਵੇਂ 6ਵੇਂ ਪਾਤਸ਼ਾਹ ਦੇ ਮਹਾਨ ਸਥਾਨ ਦੇ ਮੈਂ ਦਰਸ਼ਨ ਅੱਜ ਕੀਤੇ ਨੇ। ਫਿਰ ਮੈਂ ਆਨੰਦ ਕਾਰਜ ਤੇ ਬੋਲਿਆ, ਬੱਚੇ ਨੂੰ ਕਿਹਾ, ਮੈਂ ਕਿਹਾ ਅੱਜ ਇਹਨਾਂ ਨੇ ਸਾਡੀ ਲਾਜ ਰੱਖੀ ਹੈ, ਗੁਰੂ ਇਹਨਾਂ ਦੀ ਹਮੇਸ਼ਾ ਲਾਜ ਰੱਖੇਗਾ। ਤੇ ਸੱਗਣ ਦੇ ਕੇ ਤੇ ਅਸੀਂ ਬੈਠ ਗਏ। ਇੰਦਾ ਮੀਨ ਟਾਈਮ ਕੜਾਹ ਪ੍ਰਸ਼ਾਦ ਲਏ ਅਸੀਂ ਤੇ ਬਾਹਰ ਆ ਕੇ ਲੰਗਰ ਛਕ ਲਿਆ। 11:30 ਵੱਜ ਗਏ। ਸਾਡੀ ਮੀਟਿੰਗ ਸੀ ਉੱਥੇ ਲਾਲ ਚੌਂਕ ਦੇ ਵਿੱਚ, ਪ੍ਰੈਸ ਕਾਨਫਰੰਸ ਸੀ। ਮੈਂ ਇਹ ਤਨਵੀਰ ਮੈਨੂੰ ਲੈ ਕੇ ਇਹ ਚਲੇ ਗਏ ਸੀ ਲਾਲ ਚੌਂਕ। ਅਸੀਂ ਉੱਥੇ ਪਹੁੰਚਣ ਵਾਲੇ ਸੀ ਤੇ ਸਾਨੂੰ ਟੈਲੀਫੋਨ ਆਇਆ ਕਿ ਉਹ ਲੜਕੇ ਲੜਕੀ ਨੂੰ ਲੈ ਕੇ ਏਅਰਪੋਰਟ ਚਲੇ ਗਏ ਨੇ ਇੱਥੋਂ। इसका कोई गल नहीं, चले गए तो कोई गल नहीं, पर ਇਹ ਸਾਨੂੰ ਮੈਨੂੰ ਕਿਹਾ ਵੀ ਤੂੰ ਸਾਨੂੰ ਛੱਡ ਕੇ ਚਲਾ ਜਾ, ਅਸੀਂ ਆਪੇ ਟੈਕਸੀ ਕਰਕੇ ਆ ਜਾਾਂਗੇ, ਕਰ ਲਾਂਗੇ। ਇਹ ਕਹਿੰਦਾ ਨਹੀਂ, ਮੈਂ ਨਹੀਂ ਤੁਹਾਨੂੰ ਛੱਡਦਾ, ਮੈਂ ਤੁਹਾਨੂੰ ਛੱਡ ਕੇ ਜਾਵਾਂਗਾ। ਇਹ ਸਾਨੂੰ ਹੋਟਲ ਉਤਾਰ ਕੇ ਤੇ ਏਅਰਪੋਰਟ ਚਲਾ ਗਿਆ। ਅੱਗੇ ਉੱਥੇ ਦੇਖਿਆ 40-50 ਬੰਦੇ ਜਿਹੜੇ ਸਨ ਕਿਰਪਾਨਾਂ ਲੈ ਕੇ ਖੜੇ ਹੋਏ ਸਨ ਜਿੱਥੇ ਏਅਰਪੋਰਟ ਦੇ ਬਾਹਰ। ਇਸ ਮੁੰਡੇ ਨੇ ਕੀਤੀ, ਮੈਨੂੰ ਕਿਹਾ ਦੇਖ ਕੋਈ ਗਰਮੀ ਕਰਨ ਦੀ ਲੋੜ ਨਹੀਂ, ਇਹ ਲੈ ਜਾਂਦਾ ਲੈ ਜਾਏ। ਅਸੀਂ ਸਾਡਾ ਕੰਮ ਪੂਰਾ ਹੋ ਗਿਆ। ਅਸੀਂ ਬੱਚੇ ਔਰ ਬੱਚੀ ਦੀ ਸ਼ਾਦੀ ਕਰਵਾ ਕੇ ਵਾਲਦੈਨ ਦੇ ਹਵਾਲੇ ਕਰਤੀ ਸੀ। ਵੇ ਲਓ ਮਹਾਰਾਜ, ਇਹ ਤੁਹਾਡੀ ਧੀ ਤੇ ਤੁਹਾਡਾ ਜਵਾਈ, ਹੁਣ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਇਨ ਦਾ ਮੀਨ ਟਾਈਮ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਵੀ ਤੁਸੀਂ ਸਾਨੂੰ ਦਿੱਲੀ ਦੀਆਂ ਟਿਕਟਾਂ ਕਰਾ ਦਿਓ। ਉਹ ਮੈਂ ਕਰਾਤੀਆਂ ਸਨ। ਇਹ ਲੈ ਆਏ, ਕੋਈ ਗੱਲ ਨਹੀਂ ਹੈਗਾ। ਅਸੀਂ ਇਹ ਸਮਝਦੇ ਹਾਂ ਕਿ ਗੁਰੂ ਮਹਾਰਾਜ ਨੇ ਸਾਡੀ ਪੈਜ ਰੱਖੀ। ਜਦ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਤੇ ਉੱਥੇ ਜਿੰਨੇ ਵੀ ਪ੍ਰੈਸ ਸੀ ਉਹ ਬੜੀ ਗਰਮ ਸੀ। ਉਹਨਾਂ ਦੇ ਬੜੇ ਤਿੱਖੇ ਸਵਾਲ ਸਨ, ਪਰ ਮੈਨੂੰ ਇਤਨੀ ਸ਼ਾਂਤ ਸਹਿਜ ਪ੍ਰੈਸ ਕਾਨਫਰੰਸ ਮੈਂ ਕਦੀ ਨਹੀਂ ਸ਼ਾਇਦ ਕੀਤੀ। ਔਰ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ। ਮੈਂ ਕਿਹਾ ਜੀ ਅਸੀਂ ਆਪਣੀ ਮਰਿਆਦਾ ਅਨੁਸਾਰ ਬੱਚੇ ਔਰ ਬੱਚੀ ਦਾ ਆਨੰਦ ਕਾਰਜ ਕਰਾ ਕੇ, ਸ਼ਾਦੀ ਕਰਾ ਕੇ आया थोड़े को। उन्होंने कहा धर्म कबूल हो गया। मैं कहा जी धर्म कबूल हुआ नहीं हुआ मेरे को मालूम नहीं है। जब जज साहबान ने लड़की को वालदैन के हाथ में भेज दिया तो इसका मतलब भी कुछ भी नहीं हुआ था। ਕਿ ਤੁਹਾਡੇ ਕਹਿਣ, ਮਾਫੀ ਚਾਹਨਾ ਰੋਕ ਰਿਹਾ, ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜਾ ਉੱਥੇ ਦਾ ਲੋਕਲ ਮੀਡੀਆ ਸੀ ਉਹ ਇਸਲਾਮ ਦੇ ਹੱਕ ਦੀ ਗੱਲ ਕਰ ਰਿਹਾ ਸੀ। ਉਹ ਸਵਾਲ ਇਸ ਤਰੀਕੇ ਦੇ ਤੁਹਾਡੇ ਤੋਂ ਪੁੱਛ ਰਿਹਾ ਸੀ ਕਿ ਵੀ ਤੁਸੀਂ ਦੁਬਾਰਾ ਇਸਲਾਮ 'ਚ ਆਈ ਹੋਈ ਕੁੜੀ ਨੂੰ ਦੁਬਾਰਾ ਸਿੱਖ ਧਰਮ ਦੀ ਰੀਤ ਦੇ ਹਿਸਾਬ ਨਾਲ ਵਿਆਹ ਕਰਾਇਆ। ਇਹ ਗੱਲ ਉਹਨਾਂ ਮੈਨੂੰ ਡਾਇਰੈਕਟਲੀ ਬਿਲਕੁਲ ਨਹੀਂ ਪੁੱਛੀ। ਉਹਨਾਂ ਦੇ ਮਨ 'ਚ ਕੀ ਸੀ ਮੈਂ ਨਹੀਂ ਕਹਿ ਸਕਦਾ। ਅੰਦਾਜ਼ਾ ਤੁਹਾਨੂੰ ਲੱਗਿਆ ਸਵਾਲ ਕੀ ਹੋ ਜੇ ਸਰ? ਇੱਕ ਗੱਲ ਦੱਸੋ, ਜਿਹੜੀ ਗੱਲ ਉਹਨਾਂ ਨੇ ਕਹੀ ਮੈਂ ਕਿਉਂ ਆਪਣਾ ਅੰਦਾਜ਼ਾ ਦੱਸਾਂ? ਬਿਲਕੁਲ, ਮੈਂ ਆਪਣਾ ਅੰਦਾਜ਼ਾ ਕਿਉਂ ਵੇਲਾ ਅੰਦਾਜ਼ਾ ਦੱਸਾਂ? ਪਰ ਉਹ ਭੜਕੇ ਹੋਏ ਸਨ ਜਿਹੜੇ ਕਿ ਇੱਕ ਦਿਨ ਪਹਿਲੇ ਸਾਡੇ ਕੋਲੋਂ ਸਰਸੇ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਸੇ ਜਗ੍ਹਾ ਦੇ ਉੱਤੇ। ਨਾ, ਉਸਨੇ ਪਤਾ ਨਹੀਂ ਕਿੱਥੇ ਕੀਤੀ, ਮੈਨੂੰ ਨਹੀਂ ਪਤਾ। ਪ੍ਰੈਸ ਵਾਲਿਆਂ ਨੂੰ ਉਸਨੇ ਕਿਹਾ ਅਸੀਂ ਕਾਨੂੰਨ ਬਣਾਵਾਂਗੇ, ਬੰਦੂਕ ਦੀ ਨੋਕ ਦੇ ਉੱਤੇ ਤੁਸੀਂ ਸਾਡੀਆਂ ਲੜਕੀਆਂ ਖੜਦੇ ਹੋ, ਅਸੀਂ ਖੜਾ ਨਹੀਂ ਦਿਆਂਗੇ, ਅਸੀਂ ਬੰਦੂਕ ਚੁੱਕਾਂਗੇ, ਅਸੀਂ ਵੀ ਇਹ ਕਰਾਂਗੇ, ਉਹ ਕਰਾਂਗੇ, ਅਸੀਂ ਕਾਨੂੰਨ ਬਣਾਵਾਂਗੇ, ਇਹ ਕਰਾਂਗੇ। ਉਹਨੇ ਤੇ ਇਹ ਵੀ ਐਲਾਨ ਕੀਤਾ ਸੀ ਜਦ ਤੱਕ ਲਵ ਜਹਾਦ ਦਾ ਕਾਨੂੰਨ ਨਹੀਂ ਬਣ ਜਾਂਦਾ ਮੈਂ ਇੱਥੋਂ ਜਾਵਾਂਗਾ ਹੀ नहीं। उन्होंने मेरे को सवाल पूछा सी आप इसके बारे में क्या कहना चाहते हैं? मैं कहा जी ऐसा है, इतने कानून बन गए, इतनी किताबें लिखी गई हैं, कोई क्राइम रुका है? ये जो मसला है कानून से पहले हमें और आपको इसको सुलझाना है।
हम अपने बच्चों को कहें भाई ऐसा काम नहीं करना जिससे दोनों फिरकों में तलखी आवे। मैंने कहा हम यहाँ सदियों से रह रहे हैं, 525 साल पहले गुरु नानक साहब यहाँ आए थे, उसके बाद गुरु हरगोबिंद साहब आए थे। ये धरती हमारे गुरुओं द्वारा पवित्र की गई है और ये सैकड़ों साल से ये रह रहे हैं। हमें आपस में कोई मन मुटाव नहीं करना है, कोई बात है आपसे प्रेम प्यार से सुन जाना चाहिए। जुम्मे की नमाज के वक्त आप अपने अवाम को कहें कि मिनॉरिटीज की बच्चों के साथ कोई छेड़छाड़ नहीं करनी चाहिए। उन्होंने क्या, उन्हें फिर सरसे की गल बह गए। मैं कहा देखो जी मेरा उसका लेना देना नहीं है, पर क्योंकि वो दिल्ली से आया है, मैं भी दिल्ली से हूं, आपको उसके बयान से जो तकलीफ पहुंची है मैं उसकी माफी मांगता हूं। इस बात को आप यहीं खत्म कर दो। ਯਾਨੀ ਕਿ ਤੁਸੀਂ ਗੱਲ ਨੂੰ ਫਿਰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਜੋ ਸਿਚੁਏਸ਼ਨ ਹੈ ਉਹ ਘੱਟੋ ਘੱਟ ਇਸ ਸਿਚੁਏਸ਼ਨ ਵਿੱਚ ਨਾ ਆਵੇ ਕਿ ਉਹਦੇ ਤੇ ਰਾਜਨੀਤੀ ਕੀਤੀ ਜਾਵੇ। ਹੈਗੀ ਉਹ ਕਹਿ ਰਿਹਾ ਮੈਂ ਲਵ ਜਹਾਦ ਦਾ ਕਾਨੂੰਨ ਬਣਾ ਕੇ ਜਾਵਾਂਗਾ, ਮੈਂ ਇੱਥੇ ਬੈਠਾ ਹੋਇਆ ਵਾਂ, ਜਾਵਾਂਗਾ ਹੀ ਨਹੀਂ। ਤੇ ਜਿਹੜੇ ਸਿੱਖ ਉੱਥੇ ਸਦੀਆਂ ਤੋਂ ਰਹਿ ਰਹੇ ਨੇ, ਮੈਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਰਕੇ ਕਿਉਂ ਜਾਵਾਂ? ਅਸੀਂ ਤੇ ਆ ਗਏ, ਉਹ ਵੀ ਆ ਗਏ, ਉਹਨਾਂ ਤੇ ਉੱਥੇ ਰਹਿਣਾ, ਉਹਨਾਂ ਦੇ ਗੱਲ ਕਿਉਂ ਮੈਂ ਹੱਥਿਆ ਪਾਵਾਂ? ਸਰਨਾ ਸਾਹਿਬ ਜਿੰਨੀ ਤੁਸੀਂ ਉੱਥੇ ਕਮਾ ਕਵਾਂਗਾ ਇੱਕ ਸੇਵਾ ਨਿਭਾਈ ਪੰਥ ਦੀ, ਇੱਕ ਸਿੱਖ ਕੌਮ ਦੀ, ਆਪਣੀ ਬੱਚੀ ਦਾ ਇੱਕ ਵਿਆਹ ਕਰਕੇ, ਕੁਝ ਸਵਾਲ ਹੋਰ ਨੇ ਜਿਹੜੇ ਕਿਉਂਕਿ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਤਣਾਅ ਦੀ ਸਿਚੁਏਸ਼ਨ ਪੈਦਾ ਕਰ ਦਿੱਤੀ ਗਈ ਹੈ, ਲਵ ਜਿਹਾਦ, ਮੁਸਲਮਾਨ ਵਰਸਸ ਸਿੱਖ। ਤੁਸੀਂ ਜਿਹੜੇ ਹਾਲਾਤਾਂ 'ਚ ਤੁਸੀਂ ਉੱਥੇ ਰਹੇ, ਤੁਸੀਂ ਇਹ ਆਨੰਦ ਕਾਰਜ ਦੀ ਸੇਵਾ ਨਿਭਾਈ, ਕੁਝ ਸਵਾਲ ਨੇ ਮੈਂ ਚਾਹੁੰਦਾ ਤੁਸੀਂ ਉਹਨਾਂ ਦੇ ਜਵਾਬ ਜ਼ਰੂਰ ਦਿਓ, ਘੱਟੋ ਘੱਟ ਜਿਹੜੀਆਂ ਗਲਤਫਹਿਮੀਆਂ ਨੇ ਉਹ ਦੂਰ ਹੋਣਗੀਆਂ। ਤੁਸੀਂ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਾਂਗਾ ਕਿ ਜਿਸ ਬੱਚੀ ਦੇ ਨਾਲ ਤੁਸੀਂ ਗੱਲਬਾਤ ਕੀਤੀ, ਜਿਹਦਾ ਆਨੰਦ ਕਾਰਜ ਹੋਇਆ, ਉਹ ਕਿਸੇ ਪਾਸੋਂ ਵੀ ਤੁਹਾਨੂੰ ਮੈਂਟਲ ਡਿਸਟਰਬ ਲੱਗੀ? ਕਿਉਂਕਿ ਇਹ ਗੱਲ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈਗਾ ਜੀ ਉਹ ਦਿਮਾਗੀ ਤੌਰ ਦੇ ਉੱਤੇ ਬਿਮਾਰ ਸੀ। ਬਿਲਕੁਲ ਨਹੀਂ ਸੀ। ਜਿਹੜੇ ਉਸਨੇ ਸਾਨੂੰ ਸਵਾਲ ਅਸੀਂ ਕੀਤੇ ਸੀ ਉਹਨੇ ਜਵਾਬ ਦਿੱਤੇ ਸਨ, ਦੇ ਆਰ ਪਰਫੈਕਟ। ਇਹ ਗੱਲ ਜਦ ਅਸੀਂ ਗਵਰਨਰ ਕੋਲ ਮਿਲਣ ਗਏ ਸੀ ਤੇ ਇੱਥੋਂ ਗੱਲ ਇਹ ਵੀ ਨਿਕਲੀ ਸੀ, ਉਸਨੇ ਕਿਉਂ ਝੂਠ ਬੋਲਤੇ ਹੋ, मेरे पास सारी खबर है। और गवर्नर वाज वेल इन्फॉर्म्ड अप टू फुल स्टॉप एंड कामा। सानू ये साडा कार्य सिरे चढ़िया है, जिहड़ा कि एडमिनिस्ट्रेशन ने और सरकार ने सानू पूरा सहयोग दिता है। और उस तो बाद जिहड़ी उत्सव की आबादी है उन्हें सानू पूरा अपना सहयोग दिता है। जो 200 बंदा इकट्ठा हो जाए असीं किहड़ा आनंद कारां करांदे हैं, दसो मैनू। जिस ਵੇਲੇ ਆਨੰਦ ਕਾਰਜ ਹੋਇਆ ਤੁਸੀਂ ਸਾਰੀ ਸੇਵਾ ਨਿਭਾਈ, ਤੁਸੀਂ ਅੰਦਰ ਉਸ ਵੇਲੇ ਕੋਈ ਰਿਕਾਰਡਿੰਗ, ਕੁਝ ਐਵੀਡੈਂਸ ਤੁਸੀਂ ਤਿਆਰ ਕੀਤੇ? ਅਸੀਂ ਅਕਾਲ ਵਾਲੇ ਨੇ 100% ਰਿਕਾਰਡਿੰਗ ਕੀਤੀ ਹੈ। ਅਸੀਂ ਆਪਣੇ ਜਿਹੜਾ ਗਿਆ ਸੀ ਉਹਨੇ ਫੋਟੋਆਂ ਖਿੱਚੀਆਂ, ਮੇਰੀ ਰਿਕਾਰਡਿੰਗ ਹੋਈ ਹੈ, ਜਿਹੜਾ ਮੈਂ ਆਸ਼ੀਰਵਾਦ ਦਿੱਤਾ ਉਹ ਵੀ ਰਿਕਾਰਡਿੰਗ ਹੋਈ ਹੈ। ਬਿਲਕੁਲ, ਮੈਂ ਚੀਜ਼ ਕਰਕੇ ਕਿ ਉਹ ਰਿਕਾਰਡਿੰਗਸ ਨੂੰ ਆਪਾਂ ਇਸਤੇਮਾਲ ਕਰਾਂਗੇ, ਜਿਸ ਵੇਲੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ ਉਹ ਸਾਰੀ ਚੀਜ਼ਾਂ ਐਡ ਕਰ। ਤੁਸੀਂ ਕਹੋਗੇ ਮੈਂ ਤੁਹਾਨੂੰ ਰਿਕਾਰਡਿੰਗ ਜਿਹੜੀ ਹੁਣੇ ਭੇਜ ਦਿਆਂਗਾ। ਉਹ ਰਿਕਾਰਡਿੰਗ ਜਿਹੜਾ ਪੰਜਾਬ ਕੇਸਰੀ ਵਾਲੇ ਦਾ ਚੈਨਲ ਹੈਗਾ ਉਸ ਕੋਲ ਪੂਰੀ ਰਿਕਾਰਡਿੰਗ ਪਈ ਹੈ। ਮੈਂ ਉਸ ਨੂੰ ਕਹਾਂਗਾ ਵੀ ਰਿਕਾਰਡਿੰਗ ਮੈਨੂੰ ਭੇਜ ਦੇ, ਮੈਂ ਆਲਰੇਡੀ ਇਨਫਾਰਮ ਕੀਤਾ ਹੋਇਆ ਉਸ ਨੂੰ। ਜਿਹੜੇ ਕਸ਼ਮੀਰ ਦੀ ਮੁਸਲਿਮ ਸਮੁਦਾਇ ਦੇ ਵੱਡੇ ਵੱਡੇ ਲੀਡਰ ਹੈਗੇ ਨੇ ਜਿਹੜੇ ਹਰ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਨੇ, ਇਸ ਮੁੱਦੇ ਉੱਤੇ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ, ਕੋਈ ਮੁਲਾਕਾਤ ਫੋਨ ਦੇ ਉੱਤੇ? ਇਸ ਗਰੁੱਪ ਨਾਲ ਤੇ 2-4 ਜਿਹੜੇ ਵੱਡੀ ਮਸਜਿਦਾਂ ਸਨ, ਇਮਾਮ ਸਾਹਿਬ, ਉਹਨਾਂ ਨਾਲ ਗੱਲਬਾਤ ਹੋਈ ਹੈ ਮੇਰੀ। ਕੀ ਕਹਿਣਾ ਸੀ ਉਹਨਾਂ ਨੇ? ਉਹਨਾਂ ਨੇ ਕੋ ਕਿਹਾ ਜੀ हम आपके साथ हैं, जबरन कोई किसी को करेगा तो हम भी बर्दाश्त नहीं करेंगे, आपके साथ उसको मारने चलेंगे। ਅਸੀਂ ਉਹਨੂੰ ਕਿਹਾ ਨਾ ਜਬਰਨ ਤੇ ਨਾ ਉਂਝ, ਸਾਡੀ ਬੱਚੀਆਂ ਤੇ ਤੁਸੀਂ ਨਜ਼ਰ ਨਾ ਰੱਖੋ। ਬਿਲਕੁਲ ਮੈਂ ਸਾਫ਼ ਇਹ ਗੱਲ ਕਹੀ ਹੈ। ਸਰਨਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੱਕ ਨੇ ਅਗਰ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਆਪਣਾ ਸੀਸ ਕੁਰਬਾਨ ਕਰ ਦਿੱਤਾ, ਦੁਨੀਆ ਦੇ ਅੰਦਰ ਇੱਕ ਮਿਸਾਲ ਹੈ। ਮਗਰ ਕਿੱਥੇ ਨਾ ਕਿੱਥੇ ਤੁਹਾਨੂੰ ਲੱਗਦਾ ਨਹੀਂ, ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਮਨਜਿੰਦਰ ਸਿੰਘ ਸਿਰਸਾ ਕਰ ਰਹੇ ਨੇ, ਮੁਸਲਿਮ ਕਮਿਊਨਿਟੀ ਦੇ ਵੀ ਇੱਕ ਅੱਛੀ ਪਹਿਲ ਹੁੰਦੀ ਕਿ ਉਹ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਸਿੱਖ ਕਮਿਊਨਿਟੀ ਦੇ ਨਾਲ ਹੋਣ ਦਾ ਸਬੂਤ ਦਿੰਦੇ। ਦੇਖੋ ਗੱਲ ਸੁਣਾ ਇੱਕ ਮਿੰਟ, ਜਿਹੜਾ ਇਤਨੇ ਹੈਵੀ ਆਰਟਸ ਅਗੇਂਸਟ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਹੈ, ਅਸੀਂ ਉਹਦੇ ਕਿਉਂ ਨਾ ਸ਼ੁਕਰਗੁਜ਼ਾਰ ਹੋਈਏ। ਅਸੀਂ ਇਹ ਕਿਹਾ ਯਾਰ ਕਮਾਲ ਹੈ, ਰੋਟੀ ਤਾਂ ਬੜੀ ਵਧੀਆ ਸੀ, ਉਹ ਨਹੀਂ ਸੀ ਸਬਜ਼ੀ, ਉਹ ਨਹੀਂ ਸੀ ਮੀਟ, ਫਲਾਣਾ ਨਹੀਂ ਸੀ, ਢਿੰਗਣਾ ਨਹੀਂ ਸੀ, ਇੰਨਾ ਪਈ ਹੈ। ਸਾਨੂੰ ਉਹਨਾਂ ਨੇ ਭੋਜਨ ਵਧੀਆ ਛਕਾਤਾ, ਕੋਈ ਅੜਚਨ ਨਹੀਂ ਪਾਈ, ਕੁਝ ਨਹੀਂ ਪਾਈ। ਵੀ ਸ਼ੁੱਡ ਬੀ ਥੈਂਕਫੁਲ ਟੂ ਦੈਮ ਐਂਡ ਵੀ ਆਰ ਓਬਲਾਈਜ਼ਡ ਟੂ ਦੈਮ।
ਤੁਸੀਂ ਆਨੰਦ ਕਾਰਜ ਕਰਾ ਕੇ ਆਪਣੀ ਸੇਵਾ ਨਿਭਾਈ, ਤੁਸੀਂ ਵਾਪਸ ਆ ਗਏ, ਮਨਜਿੰਦਰ ਸਿੰਘ ਸਿਰਸਾ ਦਿੱਲੀ ਲਿਆਏ। ਕਿ ਇਸ ਵੇਲੇ ਉਸ ਫੈਮਿਲੀ, ਮੈਂ ਫੈਮਿਲੀ ਕਹਾਂਗਾ, ਮੀਆਂ ਬੀਬੀ, ਉਹ ਸਿੱਖ ਬੱਚੀ ਤੇ ਉਹਦੇ ਨਾਲ ਜਿਹੜੇ ਸਿੱਖ ਨੇ ਵਿਆਹ ਕੀਤਾ, ਉਹ ਇਸ ਵੇਲੇ ਤੁਹਾਡੇ ਟੱਚ 'ਚ? ਦੇਖੋ, ਮੈਂ ਡਾਇਰੈਕਟਲੀ ਨਹੀਂ ਕੰਟੈਕਟ ਕੀਤਾ। ਜਿਹੜੇ ਬੰਦੇ ਸਨ ਉਹਨਾਂ ਕੀਤਾ, ਉਹ ਮੈਨੂੰ ਖਬਰ ਦੇ ਦਿੰਦੇ ਨੇ। ਮੈਂ ਇਸ ਕੰਮ 'ਚ ਨਹੀਂ ਪਿਆ ਵੀ ਉਹ ਲੜਕੀ ਲੈ ਗਿਆ ਹੈ, ਲੜਕਾ ਲੈ ਗਿਆ ਹੈ, ਮੈਂ ਉਹਨੂੰ ਲੈ ਆਵਾਂ ਫਲਾਣ ਕਰ ਲਾਂਦਾ। ਜਿੱਥੇ ਹੈ ਠੀਕ ਹੈ, ਜਿਹੜੀ ਜ਼ਿੰਮੇਵਾਰੀ ਉਹ ਅਕਾਲ ਪੁਰਖ ਨੇ ਮੈਨੂੰ ਦਿੱਤੀ ਹੈ, ਉਸ ਤੋਂ ਅੱਗੇ ਨਿਭਾਉਣਾ ਸਿੱਖੇਗਾ, ਮੈਂ ਜਿਤਨੇ ਜੋਗਾ ਨਿਭਾਵਾਂਗਾ, ਪਰ ਉਹ ਨਿਭਾ ਲੈਣ, ਮੈਨੂੰ ਕੋਈ ਫਰਕ ਨਹੀਂ ਹੈ। ਇੱਕ ਲਫ਼ਜ਼ ਦੱਸਿਆ ਜਾ ਰਿਹਾ ਕਿ ਜਿਸ ਮੁੰਡੇ ਨੇ ਵਿਆਹ ਕੀਤਾ ਉਹ ਮੁੰਡਾ ਦਿੱਲੀ ਦਾ ਹੈਗਾ, ਤੁਸੀਂ ਵੀ ਲਫ਼ਜ਼ ਵਰਤਿਆ ਕਿ ਹੁਣ ਦਿੱਲੀ ਦੀ ਧੀ ਹੈਗੀ ਹੈ, ਕਸ਼ਮੀਰ ਦੀ ਨਹੀਂ, ਦਿੱਲੀ ਦੇ ਸਿੱਖਾਂ ਦੀ ਨੂੰਹ ਬਣ ਕੇ ਆਈ ਹੈਗੀ ਹੈ, ਕੀ ਕਹੋ? ਦੇਖੋ, ਗੱਲ ਹੈਗੀ ਜੀ ਕਿ ਉਹ ਸਾਨੂੰ ਕਹਿਣਾ ਪੈਣਾ ਨਾ। ਉੱਥੇ ਅਸੀਂ ਕਿਹਾ ਵੀ ਅੱਜ ਤੋਂ ਬਾਅਦ ਤੁਸੀਂ ਸਾਡੀ ਤੇ ਖਾਲੀ ਸਿੱਖ ਹੀ ਨਹੀਂ, ਅੱਬਲ ਤੇ ਸਮੁੱਚੀ ਸਿੱਖ ਜਗਤ, ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਹੋ, ਪਰ ਦਿੱਲੀ ਦੇ ਸਿੱਖਾਂ ਦੀ ਖਾਸ ਤੌਰ ਤੇ ਅਸੀਂ ਤੁਹਾਡੇ ਨਾਲ ਹਾਂ। ਬਿਲਕੁਲ ਇਸ ਮਸਲੇ ਉੱਤੇ ਜਿਹੜੀ ਸੁਲੇ ਰਾਜਨੀਤੀ ਚੱਲ ਰਹੀ ਹੈ, ਲਵ ਜਿਹਾਦ ਦਾ ਲਫ਼ਜ਼ ਵਰਤਿਆ ਜਾ ਰਿਹਾ, ਸਿੱਖ ਮੁਸਲਿਮ ਯੂਨਿਟੀ ਦੇ ਅਗੇਂਸਟ ਗੱਲਾਂ ਚੱਲ ਰਹੀਆਂ ਨੇ, ਉਹਦੇ ਲਈ ਤੁਹਾਡਾ ਕੀ ਪੱਖ ਹੈਗਾ? ਦੇਖੋ ਜੀ, ਅਸੀਂ ਜਿਹੜੀ ਯੂਨਿਟੀ ਹੈਗੀ ਨਾ, ਜੇ ਹਿੰਦੁਸਤਾਨ 'ਚ ਰਹਿਣਾ ਹੈ ਜਾਂ ਨਹੀਂ ਰਹਿਣਾ, ਸਾਡਾ ਹਰ ਧਰਮ ਨਾਲ ਸਾਡਾ ਸਤਿਕਾਰ ਤੇ ਪ੍ਰੇਮ ਹੋਣਾ ਚਾਹੀਦਾ ਹੈ। ਖਾਲੀ ਇਹ ਹੀ ਨਹੀਂ, ਹਿੰਦੂ ਤੇ ਸਿੱਖ ਦਾ, ਹਿੰਦੂ ਤੇ ਮੁਸਲਮਾਨ ਦਾ, ਹਿੰਦੂ ਤੇ ਕ੍ਰਿਸਚਨ ਦਾ, ਜਿਤਨੇ ਵੀ ਧਰਮ ਹੈਗੇ, ਸਾਰਿਆਂ ਦੇ ਧਰਮ ਸਾਡੇ ਧਰਮ ਦਾ ਹੀ ਸਤਿਕਾਰ ਕਰਨ ਤੇ ਅਸੀਂ ਉਹਨਾਂ ਦਾ ਕਰੀਏ। ਆਪਣੇ ਆਪਣੇ ਤਰੀਕੇ ਦੇ ਨਾਲ ਸਾਰੇ ਰਹਿਣ, ਇਕੱਠੇ ਰਹਿਣ, ਸਾਡਾ ਤੇ ਹੈਗਾ। ਅਸੀਂ ਇਹਦੇ 'ਚ ਨਹੀਂ ਹਿੰਦੂ ਸਿੱਖ ਨੇੜੇ, ਮੁਸਲਮਾਨ ਉਹ ਲੈਣ, ਉਹ ਨਹੀਂ, ਦੈਟ ਇਜ਼ ਨਾਟ। ਜਿਹੜੇ ਕਸ਼ਮੀਰ ਦੇ ਮੁੰਡੇ ਇਸ ਵੇਲੇ ਤੁਹਾਡੇ ਨਾਲ ਇੱਥੇ ਪਏ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਨਾ ਸਾਹਿਬ ਦੇ ਇੰਟਰਵਿਊ ਤੋਂ ਬਾਅਦ ਅਸੀਂ ਉਹਨਾਂ ਮੁੰਡਿਆਂ ਦੇ ਨਾਲ ਵੀ ਗੱਲਬਾਤ ਕਰੀਏ ਕਿ ਉਹਨਾਂ ਦੇ ਸਾਰੇ ਮਸਲੇ ਦੇ ਉੱਤੇ ਕੀ ਕਹਿਣਾ ਹੈ। ਤੇ ਸਭ ਤੋਂ ਆਖਿਰੀ ਸਰਨਾ ਸਾਹਿਬ, ਤੁਸੀਂ ਵਰਲਡ ਦੇ ਸਿੱਖਾਂ ਨੂੰ, ਕਿਉਂਕਿ TV 84 ਦੇ ਰਾਹੀਂ ਪੂਰੇ ਵਰਲਡ ਦੀ ਸਿੱਖ ਕਮਿਊਨਿਟੀ ਦੇ ਲੋਕ, ਔਰ ਖਾਸ ਕਰਕੇ ਮੁਸਲਿਮ ਕਮਿਊਨਿਟੀ ਦੇ ਲੋਕ ਵੀ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੈਗੇ ਨੇ, ਬਾਹਰ ਬੈਠੇ ਮੁਸਲਿਮ ਤੇ ਸਿੱਖ ਦੋਨੋਂ ਕਮਿਊਨਿਟੀ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਨਹੀਂ, ਮੈਂ ਦੇਖੋ ਜੀ, ਮੈਸੇਜ ਇਹ ਹੀ ਦੇਣਾ ਚਾਹੁੰਦਾ ਵਾਂ ਕਿ ਸਾਡੇ ਸੰਬੰਧ, ਸਿੱਖ ਕੌਮ ਦੇ ਸੰਬੰਧ ਹਰ ਹਿੰਦੁਸਤਾਨ ਵਿੱਚ ਵਸਣ ਵਾਲੇ ਧਰਮ ਨਾਲ ਬਹੁਤ ਵਧੀਆ, ਔਰ ਅਸੀਂ ਹਰ ਧਰਮ ਦੀ ਇੱਜ਼ਤ ਕਰਦੇ ਹਾਂ ਤੇ ਹਰ ਧਰਮ, ਅਸੀਂ ਚਾਹੁੰਦੇ ਹਾਂ ਕਿ ਹਰ ਧਰਮ ਸਾਡੀ ਇੱਜ਼ਤ ਕਰੇ, ਉਹ ਸਾਡੇ ਦੁੱਖ ਸੁੱਖ ਦੇ ਭਾਈਵਾਲ ਬਣਨ। ਇਹ ਸਾਡਾ ਸੰਦੇਸ਼ ਹੈਗਾ ਸਾਰਿਆਂ ਨੂੰ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਸਾਹਿਬ ਪਰਮਜੀਤ ਸਿੰਘ ਸਰਨਾ ਨੇ ਆਪਣਾ ਪੱਖ ਰੱਖਿਆ, ਜੋ ਉਹਨਾਂ ਨੇ ਸ਼੍ਰੀਨਗਰ ਜਾ ਕੇ, ਕਸ਼ਮੀਰ ਜਾ ਕੇ ਸੇਵਾ ਨਿਭਾਈ, ਉਹਦੀ ਪੂਰੀ ਡਿਟੇਲ ਵੀ ਅਸੀਂ ਆਪਣੇ TV ਚੈਨਲ ਦੇ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਰੱਖ ਦਿੱਤੀ ਹੈ। ਮਾਫ ਕਰਨਾ, ਅਸੀਂ ਵੀ ਦੂਸਰੇ ਮੀਡੀਆ ਦੀ ਤਰ੍ਹਾਂ ਸਨਸਨੀਖੇਜ ਬਣਾਉਣ ਦੇ ਲਈ ਕੁਝ ਐਸੇ ਸਵਾਲ ਪੁੱਛ ਸਕਦੇ ਸੀ ਜਿਹਦੇ ਨਾਲ ਤਲਖੀ ਪੈਦਾ ਹੁੰਦੀ, ਦੋਨੋਂ ਕਮਿਊਨਿਟੀ ਦੇ ਅੰਦਰ ਫਰਕ ਪੈਦਾ ਹੁੰਦਾ, ਮਗਰ ਸਾਡੀ ਕੋਸ਼ਿਸ਼ ਮੁਹੱਬਤਾਂ ਵੰਡਾਉਣ ਦੀ ਹੈਗੀ ਹੈ, ਨਾ ਕਿ ਮੁਹੱਬਤਾਂ ਦੇ ਅੰਦਰ ਤਰੇੜ ਪਾਉਣ ਦੀ। ਜੀ ਸਰਨਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਿਲਕੁਲ ਸੰਗਤ ਜੀ, ਜਿਸ ਬਿਲਕੁਲ ਠੀਕ ਹੈ। ਇਸ ਵਕਤ ਭੜਕਾਊ ਸਵਾਲ ਕਰਨੇ, ਜਵਾਬ ਲੈਣੇ ਬਿਲਕੁਲ ਠੀਕ ਨਹੀਂ ਸਨ। ਤੁਹਾਡੇ ਬਹੁਤ ਧੰਨਵਾਦ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਅਸੀਂ ਹੁਣ ਪਰਮਜੀਤ ਸਿੰਘ ਸਰਨਾ ਤੋਂ ਵਿਦਾ ਲੈਣੇ ਹੈਗੇ ਆ ਤੇ ਕੋਸ਼ਿਸ਼ ਕਰਨੇ ਆ ਜਿਹੜੇ ਕਸ਼ਮੀਰ ਤੇ ਕੁਝ ਸਿੱਖ ਭਰਾ ਜਿਹੜੇ ਸਾਡੇ ਇਸ ਵੇਲੇ ਦਿੱਲੀ ਮੌਜੂਦ ਹੈਗੇ ਨੇ, ਅਸੀਂ ਉਹਨਾਂ ਨਾਲ ਵੀ ਇਹ ਸਾਰੀ ਗੱਲਬਾਤ ਕਰੀਏ ਤੇ ਲੈਣੇ ਆ ਸਰਦਾਰ ਪਰਮਜੀਤ ਸਿੰਘ ਸਰਨਾ ਤੋਂ ਇਜਾਜ਼ਤ। ਸਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।